ਲੋ ਜਨਾਬ ਭੁੱਲ ਭੁਲੇਖਾ ਪ੍ਰੋਗਰਾਮ ਦੇ ਨਾਲ ਭੁਲੇਖਾ ਟੀਵੀ ਦੇ ਉੱਤੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਮੌਜੂਦ ਹੈ ਅਸਗਰ ਅਲੀ ਚਿਸ਼ਤੀ ਤੇ ਅੱਜ ਅਸੀਂ ਲੋਕਾਂ ਦੇ ਵਿੱਚ ਮੌਜੂਦ ਆ ਇਹ ਪਤਾ ਕਰਨ ਵਾਸਤੇ ਕਿ ਜਿਹੜੀ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਉਹ ਸਿਆਸੀ ਇੰਤਕਾਮ ਹੈ ਜਾਂ ਕਿ ਵਾਕਈ ਸਹੀ ਗ੍ਰਿਫਤਾਰੀ ਹੋਈ ਹੈ ਉਹਦੇ ਪਿੱਛੇ ਤੁਸੀਂ ਉਹਨਾਂ ਲੋਕਾਂ ਦਾ ਮੌਕਫ ਜ਼ਰੂਰ ਸੁਣਦੇ ਹੋ ਜਿਹੜੇ ਸਿਆਸੀ ਐਲੀਟ ਹੈ ਜਾਂ ਜਿਹੜੇ ਤਜਜ਼ੀਆਕਾਰ ਨੇ ਨੈਸ਼ਨਲ ਚੈਨਲ ਦੇ ਉੱਤੇ ਬੈਠ ਕੇ ਤੁਸੀਂ ਉਹਨਾਂ ਦੇ ਮੌਕਫ ਜਿਹੜੇ ਨੇ ਉਹ ਬਿਆਨ ਕਰਦੇ ਨੇ ਔਰ ਤੁਸੀਂ ਸੁਣਦੇ ਹੋ ਅਸੀਂ ਲੋਕਾਂ ਦੇ ਵਿੱਚ ਆਏ ਹਾਂ ਅਸੀਂ ਪਬਲਿਕ ਦੇ ਵਿੱਚ ਆਏ ਹਾਂ ਅਸੀਂ ਆਮ ਆਦਮੀ ਦੇ ਕੋਲ ਆਏ ਹਾਂ ਉਹਨਾਂ ਕੋਲੋਂ ਇਹ ਪੁੱਛਣ ਲਈ ਕਿ ਉਹਨਾਂ ਦੇ ਖਿਆਲ ਦੇ ਵਿੱਚ ਇਸ ਗ੍ਰਿਫਤਾਰੀ ਦੇ ਪਿੱਛੇ ਮੁਹਰਕਤ ਕੀ ਨੇ ਕਿਆ ਵਾਕਈ ਕੋਈ ਕਰਪਸ਼ਨ ਦਾ ਚੱਕਰ ਹੈ ਜਾਂ ਇਹ ਸਿਆਸੀ ਇੰਤਕਾਮ ਹੈ ਇਮਰਾਨ ਖਾਨ ਸਾਹਿਬ ਦਾ ਤੇ ਕਿਉਂਕਿ ਇਹਨੂੰ ਦੋ ਰੰਗ ਹੀ ਦਿੱਤੇ ਜਾ ਰਹੇ ਨੇ ਆਪੋਜੀਸ਼ਨ ਕਹਿ ਰਹੀ ਹੈ ਕਿ ਸਿਆਸੀ ਇੰਤਕਾਮ ਹੈ ਹਕੂਮਤ ਕਹਿ ਰਹੀ ਹੈ ਕਿ ਅਦਾਰੇ ਆਜ਼ਾਦ ਨੇ ਔਰ ਅਦਾਰੇ ਜਿਹੜੇ ਨੇ ਉਹ ਪਰਫਾਰਮ ਕਰ ਰਹੇ ਨੇ ਤੇ ਅਸੀਂ ਲੋਕਾਂ ਕੋਲੋਂ ਪੁੱਛਦੇ ਹਾਂ ਕਿ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਤੇ ਕੀ ਅਸਰ ਹੋ ਰਿਹਾ ਹੈ ਔਰ ਉਹ ਕਿਸ ਤਰ੍ਹਾਂ ਦੇਖਦੇ ਨੇ ਇਹ ਸਾਰੀ ਸਿਆਸੀ ਸੂਰਤ ਹਾਲ ਨੂੰ ਤੁਸੀਂ ਸਾਡੇ ਨਾਲ ਹੋ ਆਓ ਜ਼ਰਾ ਪਤਾ ਕਰਨੇ ਲੋ ਸਾਡੇ ਨਾਲ ਇੱਕ ਫਲ ਫਰੋਸ਼ ਮੌਜੂਦ ਨੇ ਨਾਂ ਕੀ ਹੈ ਜੀ ਆਪਣਾ ਮੁਹੰਮਦ ਸਦੀਕ ਸਾਹਿਬ ਇਹ ਦੱਸੋ ਕਿ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਫੜਿਆ ਹੈ ਇਹ ਹੱਕੀ ਸੱਚੀ ਫੜਿਆ ਜਾਂ ਇਮਰਾਨ ਖਾਨ ਐਵੇਂ ਹੀ ਦਾਲ ਆ ਰਿਹਾ ਸਾਡਾ ਇਹੋ ਖਿਆਲ ਨਜਾਇਜ਼ ਹੀ ਕਰ ਰਹੇ ਜਿਹੜਾ ਲੋਕਾਂ ਨੇ ਪੈਸਾ ਖਾਦਾ ਪਾਕਿਸਤਾਨੀ ਕੌਮ ਦਾ ਉਹ ਵਾਪਸ ਆਣਾ ਚਾਹੀਦਾ ਵਾਪਸ ਕਿਉਂ ਨਹੀਂ ਗਵਰਨਮੈਂਟ ਜਿਹਨਾਂ ਪੈਸਾ ਖਾਦਾ ਆਉਣਾ ਚਾਹੀਦਾ ਵਾਪਸ ਲੋ ਸਾਡੇ ਨਾਲ ਹੋਰ ਬਜ਼ੁਰਗ ਸ਼ਹਿਰੀ ਮੌਜੂਦ ਨੇ ਨਾਂ ਕੀ ਹੈ ਜੀ ਆਪਣਾ ਮੁਹੰਮਦ ਸ਼ਰੀਫ ਸਾਹਿਬ ਇਹ ਦੱਸੋ ਕਿ ਜਿਹੜਾ ਸ਼ਹਿਬਾਜ਼ ਸ਼ਰੀਫ ਨੂੰ ਫੜਿਆ ਹੈ ਇਹ ਸਹੀ ਫੜਿਆ ਕਿ ਗਲਤ ਫੜਿਆ ਗਲਤ ਫੜਿਆ ਕਿਵੇਂ ਇਹ ਵੀ ਤਬਦੀਲੀ ਨਾਲ ਗੱਲ ਗਰੀਬਾਂ ਦਾ ਢੂਆ ਪਾੜ ਦਿੱਤਾ ਤੇ ਜਿਹੜਾ ਲੋਕਾਂ ਨੇ ਅਗਰ ਪੈਸੇ ਖਾਦੇ ਨੇ ਤੇ ਉਹਨਾਂ ਨੂੰ ਫੜਨਾ ਚਾਹੀਦਾ ਕਿ ਨਹੀਂ ਫੜਨਾ ਚਾਹੀਦਾ ਉਹ ਖਾਦੇ ਜਿਹੜੇ ਖਾਦੇ ਗਏ ਨੇ ਕੋਈ ਸਾਰੇ ਤੇ ਨਹੀਂ ਖਾ ਗਏ ਸਾਰੇ ਖਾ ਗਏ ਨੇ ਇਹ ਸਾਰੇ ਖਾ ਗਏ ਨੇ ਵਿੱਚੋਂ ਜਰਾ ਕੋ ਥੋੜਾ ਬਹੁਤ ਜਿਹੜੇ ਕਰਨਾ ਉਹਨੇ ਖਾਣਾ ਵੀ ਵਿੱਚੋਂ ਅੱਛਾ ਜੀ ਇਹ ਉਹੀ ਟਿਪੀਕਲ ਜਿਹੜੀ ਲਾਹੌਰੀ ਗੱਲ ਹੈ ਉਹ ਕਰ ਰਹੇ ਨੇ ਵਜ਼ੀਰ ਆਜ਼ਮ ਸਾਹਿਬ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜੇ ਲਾਂਦੇ ਨੇ ਉਹਨਾਂ ਨੇ ਖਾਣਾ ਵੀ ਤੇ ਹੈ ਥੋੜਾ ਬਹੁਤ ਹਾਂ ਜੀ ਬਿਲਕੁਲ ਉਹਨਾਂ ਖਾਣਾ ਵੀ ਹੁਣ ਜਾਣਾ ਕਿਤੇ ਅੱਛਾ ਥੋੜਾ ਬਹੁਤਾ ਖਾ ਲੈਣਾ ਚਾਹੀਦਾ ਕੋਈ ਮਸਲਾ ਨਹੀਂ ਕੋਈ ਨਹੀਂ ਇਹ ਥੋੜਾ ਬਹੁਤ ਕੀ ਇਹਦਾ ਖਾਦਾ ਹੀ ਨਹੀਂ ਉਹਨੇ ਜਿੰਨਾ ਉਹਦੇ ਤੇ ਪਾਤਾ ਨਜਾਇਜ਼ ਥੋੜਾ ਬਹੁਤ ਖਾਦਾ ਹੈ ਥੋੜਾ ਬਹੁਤ ਚਲੋ ਹੁੰਦਾ ਹੀ ਹੈ ਨਾ ਚਲੋ ਜੀ ਥੋੜਾ ਬਹੁਤ ਹੁੰਦਾ ਹੀ ਹੈ ਕੋਈ ਗੱਲ ਨਹੀਂ ਬਾਬੇ ਹੋਰਾਂ ਦਾ ਕਹਿਣਾ ਹੈ ਕਿ ਥੋੜਾ ਬਹੁਤ ਤੇ ਫਿਰ ਚੱਲਦਾ ਹੈ ਨਾ ਲੋ ਜੀ ਸਾਡੇ ਨਾਲ ਇੱਥੇ ਇੱਕ ਬਰਫ਼ ਫਰੋਸ਼ ਵੀ ਮੌਜੂਦ ਨੇ ਤੇ ਇਹਨਾਂ ਕੋਲੋਂ ਪੁੱਛਨੇ ਆ ਕਿ ਇਹ ਕੀ ਕਹਿੰਦੇ ਨੇ ਅੱਛਾ ਇਹ ਦੱਸੋ ਨਾਂ ਕੀ ਆਪਣਾ ਮੇਰਾ ਨਾਮ ਰਹਿਮਤ ਅਲੀ ਰਹਿਮਤ ਸਾਹਿਬ ਇਹ ਦੱਸੋ ਕਿ ਜਿਹੜਾ ਸ਼ਹਿਬਾਜ਼ ਸ਼ਰੀਫ ਨੂੰ ਫੜਿਆ ਸਹੀ ਫੜਿਆ ਗਲਤ ਫੜਿਆ ਸਾਰਾ ਕੁਝ ਹੀ ਗਲਤ ਹੋ ਰਿਹਾ ਜਿਵੇਂ ਉਸੇ ਖਾਨਦਾਨ ਨੂੰ ਫੜੀ ਜਾ ਰਹੇ ਨੇ ਹੋਰਾਂ ਨੂੰ ਫੜੇ ਹੋਰ ਕੋਈ ਟਾਕਾ ਨਹੀਂ ਮਾਰਦਾ ਚਲੋ ਜੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਵੇ ਕਿ ਸਿਰਫ ਇੱਕੋ ਹੀ ਖਾਨਦਾਨ ਨੂੰ ਟਾਰਗੇਟ ਕੀਤਾ ਗਵਰਨਮੈਂਟ ਨੇ ਹੋਰ ਲੋਕ ਵੀ ਕਰਪਸ਼ਨ ਕਰਦੇ ਰਹੇ ਸਾਡਾ ਤਾਂ ਸਾਹਿਬਾਨ ਨੇ ਉਹ ਅਸੀਂ ਤਾਂ ਵੋਟ ਵੀ ਉਹਨੂੰ ਦਿੱਤਾ ਤੁਸੀਂ ਵੋਟ ਦਿੱਤਾ ਹੈ ਇਹ ਦੱਸੋ ਜਿਹਨੇ ਕੋਈ ਪੈਸਾ ਖਾਦਾ ਜਾਂ ਅੱਗੇ ਪਿੱਛੇ ਕੀਤਾ ਜਾਂ ਗਲਤ ਤਰੀਕੇ ਨਾਲ ਕੋਈ ਕੰਮ ਕੀਤਾ ਉਹਦੇ ਜੇ ਕੋਈ ਉਹਨੇ ਗਲਤ ਕੀਤਾ ਤੇ ਖੁਦਾ ਕੋਲੋਂ ਪਾਏਗਾ ਉਹਨੂੰ ਖੁਦਾ ਉਹਦੇ ਨਾਲ ਨਿਬੜ ਲਏਗਾ ਮੈਂ ਤੁਹਾਨੂੰ ਇਹ ਦੱਸਣਾ ਕਿ ਉਹ ਖਾਨਦਾਨੀ ਅਮੀਰ ਹੈ ਕੋਈ ਗਰੀਬ ਨਹੀਂ ਜੇ ਅਸੀਂ ਕਹੀਏ ਕਿ ਫਿਰ ਜੇ ਜੇਲ੍ਹ 'ਚ ਗਿਆ ਤੇ ਹੁਣ ਅੱਲਾ ਵੱਲੋਂ ਹੀ ਗਿਆ ਫਿਰ ਅੱਲਾ ਵੱਲੋਂ ਹੀ ਗਿਆ ਇਹ ਅੱਲਾ ਹੀ ਕਰਦਾ ਜੋ ਕੁਝ ਕਰਦਾ ਬੰਦਾ ਕੀ ਕਰਨ ਵਾਲਾ ਹੈ ਨਹੀਂ ਵੈਸੇ ਤੁਸੀਂ ਦੱਸੋ ਹੋਣਾ ਕੀ ਚਾਹੀਦਾ ਇਹ ਉਹਨੂੰ ਛੱਡ ਦੇਣਾ ਚਾਹੀਦਾ ਆਜ਼ਾਦ ਕਰ ਦੇਣਾ ਚਾਹੀਦਾ ਜੇ ਉਹਨੇ ਕੀਤਾ ਤੇ ਉਹਦਾ ਵੀ ਭਲਾ ਤੇ ਉਹਦੇ ਖਾਨਦਾਨ ਦਾ ਵੀ ਮਤਲਬ ਤੁਹਾਨੂੰ ਨਹੀਂ ਪਤਾ ਕਿ ਕੀਤਾ ਕਿ ਨਹੀਂ ਕੀਤਾ ਹੋਵੇਗਾ ਗੱਲ ਸੁਣੋ ਜਿੰਨੇ ਮੈਂ ਪਰ ਵੇਚਣਾ ਮੈਂ ਵੀ ਕਦੀ ਢੇਲੀ ਮੂੰਹ 'ਚ ਪਾ ਲੈਣਾ ਕਿ ਨਹੀਂ ਜਿੰਨੇ ਕਰਨਾ ਉਹਨੇ ਖਾਣਾ ਵੀ ਉਹਨੇ ਜਾਲਣਾ ਵੀ ਹਾਂ ਉਹਨੇ ਆਪਣਾ ਆਪ ਮੁਸਤਕਿਲ ਵੀ ਬਣਾਉਣਾ ਜਿਸ ਤਰ੍ਹਾਂ ਅਸੀਂ ਲੋਕ ਬੱਚਿਆਂ ਦਾ ਬਣਾਉਣਾ ਉਹਨੇ ਵੀ ਬਣਾਉਣਾ ਲਓ ਜੀ ਜਿਹਨੇ ਕਰਨਾ ਉਹਨੇ ਖਾਣਾ ਤੇ ਹੈ ਤੇ ਤੁਸੀਂ ਦੱਸੋ ਭਾਜੀ ਇਹ ਇਮਰਾਨ ਖਾਨ ਸਾਹਿਬ ਦੀ ਹਕੂਮਤ ਆਈ ਹੈ ਤੇ ਉਹਨਾਂ ਨੇ ਆਂਦੇ ਹੀ ਜਿਹੜਾ ਖੜਾ ਕਰਨੇ ਸ਼ੁਰੂ ਕਰ ਦਿੱਤੇ ਨੇ ਖੈਰ ਪੈ ਗਿਆ ਹੋਰ ਕੀ ਹੋਣਾ ਤੇ ਦੱਸੋ ਕੋਈ ਬੰਦਾ ਬਾਹਰ ਨਿਕਲੇ ਤਾਂ ਸਬਜ਼ੀ ਲਿਆਉਣ ਤੇ 1000 ਤੇ 150 ਸਬਜ਼ੀ ਤੇ 1000 ਦਾ ਚਲਾਨ ਤੇ ਤਬਦੀਲੀ ਆ ਗਈ ਹੋਰ ਕੀ ਹੋਣਾ ਇਹਦੋਂ ਤੇ ਕੀ ਹੋਣਾ ਅੱਛਾ ਚਲੋ ਤਬਦੀਲੀ ਦਾ ਤੇ ਓਵਰਆਲ ਦੱਸੋ ਕਿ ਇਹ ਤਬਦੀਲੀ ਸਹੀ ਹੈ ਕਿ ਨਹੀਂ ਬੜੀ ਸਹੀ ਹੈ ਜੇ ਲਾਹੌਰ ਨੂੰ ਅੱਗੇ ਪਠਾਨ ਕੱਖ ਚੁਗਦੇ ਨੇ ਹੁਣ ਲਾਹੌਰੀਏ ਕੱਖ ਚੁਗਣ ਦੇ ਇਹ ਪਠਾਨ ਚੰਗਾ ਹੁੰਦੇ ਕੱਖ ਲਾਹੌਰੀਆਂ ਕੋਲੋਂ ਅੱਗੇ ਲਾਹੌਰੀਏ ਕੱਖ ਚੁਗਦੇ ਨੇ ਹੁਣ ਇਹ ਲਾਹੌਰੀਏ ਚੁੱਕ ਕੇ ਛੱਡਦੇ ਮੈਂ ਰੋਲ ਕੇ ਛੱਡਾਂਗਾ ਰੋਲੇਗਾ ਅੱਛਾ ਸਾਡੇ ਅੱਜ ਦੇ ਪ੍ਰੋਗਰਾਮ ਦਾ ਟੌਪਿਕ ਹੈ ਕਿ ਸ਼ਹਿਬਾਜ਼ ਸ਼ਰੀਫ ਹੋਰਾਂ ਨੂੰ ਫੜਿਆ ਸਹੀ ਕੀਤਾ ਗਲਤ ਕੀਤਾ ਸੜਕਾਂ ਬਣਾਈਆਂ ਨੇ ਇਹਨੇ ਕੰਮ ਕੀਤੇ ਨੇ ਕੋਈ ਆਮ ਨਾਲ 17 ਸਾਲਾਂ ਨਾ ਕਰੇਗੀ ਤੇ ਨਾ ਕਿਤੇ ਕਰਨਾ ਹੈਗਾ ਮੁਸਲਮਾਨ ਆ ਅਸੀਂ ਸਾਨੂੰ ਹਰਾਮ ਤੋਂ ਮਨਾ ਕੀਤਾ ਗਿਆ ਹੈ ਚਲੋ ਇਹਨਾਂ ਨੇ ਕੁਛ ਲਾਇਆ ਵੀ ਤੇ ਖਾਦਾ ਵੀ ਹੈ ਅਗਰ ਪਾਕਿਸਤਾਨ ਨਾਲ ਮੁਹੱਬਤ ਹੁੰਦੀ ਤੇ ਇਹ ਕਰਜ਼ਾ ਪਾਕਿਸਤਾਨ ਨੂੰ ਕਦਰ ਯਾਦ ਕਰਾਉਂਦੇ ਠੀਕ ਹੈ ਲੋਕਾਂ ਨੂੰ ਤੰਗ ਨਾ ਕਰਦੇ ਲੋਕੀ ਤੰਗ ਹੋ ਕੇ ਮਜਬੂਰਨ ਵੋਟ ਪਾਇਆ ਪੀਟੀਆਈ ਨੂੰ ਪੀਟੀਆਈ ਨੇ ਅੱਗੋਂ ਮਹਿੰਗਾਈ ਕੀਤੀ ਉਹਨਾਂ ਦੇ ਮੁਤਾਬਿਕ ਸਹੀ ਹੋਵੇਗੀ ਜਿਹੜਾ ਗਰੀਬ ਲੋਕ ਹੈ ਗਰੀਬ ਆਵਾਮ ਹੈ ਉਹ ਕਿੱਥੋਂ ਬਿੱਲ ਅਦਾ ਕਰੇਗੀ जब महंगाई होगी सरकारी मुलाजम ठीक है तो कोई फायदा को नहीं सानू होया असी वोट पा के तो थोड़ा तंग हो गए हैं कि बिजली भी बढ़ाती है गैस बढ़ाती पानी महंगा हो गया
ਕਾਨੂੰਨ ਹੋ ਗਏ ਪਰੇਸ਼ਾਨੀ। ਲੋ ਜੀ ਪੀਟੀ ਸ਼ਾਹਜਮਾਂ 'ਚ 9 ਘੰਟੇ 24 ਘੰਟੇ ਪਾਣੀ ਆ ਰਿਹਾ 3 ਘੰਟੇ ਸਵੇਰ 3 ਘੰਟੇ 12 3 ਘੰਟੇ ਰਾਤ ਨੂੰ ਤੇ ਬੰਦਾ ਕੋ ਮਰ ਜਾਦਾ ਵੇਂਦੇ ਪਾਣੀ ਆ ਹੀ ਨਹੀਂ ਰਿਹਾ। ਲੋ ਜੀ ਆਵਾਮ ਦਾ ਕਹਿਣਾ ਕਿ ਜਿਹੜੀ ਹੁਣੇ ਮਹਿੰਗਾਈ ਹੋਈ ਹੈ ਗਵਰਨਮੈਂਟ ਨੇ ਕੀਤੀ ਹੈ ਉਹ ਜਿਹੜੀ ਹੈ ਨਾ ਉਹ ਬੜਾ ਗਲਤ ਕੰਮ ਹੈ, ਗਰੀਬ ਆਦਮੀ ਬੜਾ ਮੁਤਾਸਰ ਹੋਇਆ। ਤੁਸੀਂ ਦੱਸੋ ਭਾਜੀ ਇਹ ਸ਼ਹਿਬਾਜ਼ ਸ਼ਰੀਫ ਨੂੰ ਨੈਬ ਵਾਲਿਆਂ ਨੇ ਫੜਿਆ ਸਹੀ ਫੜਿਆ ਕਿ ਗਲਤ ਫੜਿਆ? ਉਹਨਾਂ ਨੇ ਗਲਤ ਫੜਿਆ। ਗਲਤ ਫੜਿਆ ਕਿਉਂ? ਮਸਲਾ ਹੈ ਕਿ ਉਹ ਕੈਂਸਰ ਦੇ ਮਰੀਜ਼ ਨੇ। ਉਹਨਾਂ ਦਾ ਕੈਂਸਰ ਦਾ ਮਰਜ਼ ਖਤਮ ਹੋ ਗਿਆ, ਉਹਨਾਂ ਨੇ ਬੜਾ ਇਲਾਜ ਕਰਾਇਆ ਮਾਸ਼ਾਅੱਲਾ ਸੋਹਣਾ। ਤੇ ਉਸ ਤੋਂ ਇਲਾਵਾ ਦੱਸੋ ਮੈਨੂੰ ਇਹ ਦੱਸੋ ਜੀ, ਇਹਨਾਂ ਨੇ ਝੂਠ ਮਾਰਾ ਕਿ ਅਸੀਂ ਫਲਾਣੇ ਸਹੂਲਤਾਂ ਦੇਵਾਂਗੇ ਫਲਾਣੇ ਸਾਡਾ ਤਾਂ ਪਾਣੀ ਸੁਬਹ ਦਾ ਪਾਣੀ ਬੰਦ ਹੈ 3 ਵਜੇ ਹੁਣ ਬੱਤੀ ਆਈ ਹੈ, ਪਾਣੀ ਹੈ ਨਹੀਂ ਸਾਡਾ ਰੋਜ਼ਾਨਾ ਦਾ ਇਹ ਕੰਮ ਹੈ ਜੀ। ਦੇਖੋ ਮੇਰੀ ਗੱਲ ਸੁਣੋ, ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਇਹ ਹੁਣ ਅਗਰ ਪਾਣੀ ਨਹੀਂ ਆ ਰਿਹਾ ਤੇ ਇਹ ਜਿਹੜੀ 40 ਦਿਨਾਂ ਤੋਂ ਗਵਰਨਮੈਂਟ ਆਈ ਹੈ 50 ਦਿਨਾਂ ਤੋਂ ਉਹਨੇ ਬੰਦ ਕਰ ਦਿੱਤਾ। ਉਹ ਅੱਗੇ ਤਾਂ ਪਾਣੀ ਸਾਰਾ ਦਿਨ ਆਉਂਦਾ ਸੀ। ਅਸੀਂ 20 ਸਾਲ ਕੋਸ਼ਿਸ਼ਾਂ ਕਰਦੇ ਸਬਾਦੀ ਨੇ 20 ਸਾਲ ਦੇ ਵਿੱਚ ਅਸੀਂ ਟਿਊਬਵੈੱਲ ਮਨਜ਼ੂਰ ਕਰਾਇਆ ਹੈ। ਬੜੀ ਮੁਸ਼ਕਲਾਂ ਨਾਲ ਟਿਊਬਵੈੱਲ ਲੱਗ ਗਿਆ ਸਾਡਾ। ਅੱਛਾ ਟਿਊਬਵੈੱਲ ਲੱਗਾ ਮਾਸ਼ਾਅੱਲਾ ਪਾਣੀ ਇਸ ਤਰ੍ਹਾਂ ਆਉਂਦਾ ਕਿ ਦੂਸਰੀ ਮੰਜ਼ਲ ਤੇ ਪਾਣੀ ਚਲਾ ਜਾਂਦਾ ਹੈ ਬਗੈਰ ਮੋਟਰ ਤੋਂ। ਲੇਕਿਨ ਹੁਣ ਜਦੋਂ ਦੀ ਹਕੂਮਤ ਆਈ ਹੈ ਉਸਨੇ ਸਾਡਾ ਪਾਣੀ ਵੀ ਬੰਦ ਕਰ ਦਿੱਤਾ। ਕਿ ਟਿਊਬਵੈੱਲ ਖੋਲ ਕੇ ਲੈ ਗਏ ਨੇ। ਟਿਊਬਵੈੱਲ ਤੇ ਐਮਡੀ ਨੂੰ ਆਰਡਰ ਹੋਇਆ ਕਿ ਇਸ ਟਾਈਮ ਤੱਕ ਤੁਸੀਂ ਟਿਊਬਵੈੱਲ ਚਲਾਉਣਾ ਹੈ। ਉਸ ਟਾਈਮ 'ਚ ਪਾਣੀ ਲੈ ਲਿਆ ਕਰੋ। ਚਲੋ ਤੁਸੀਂ ਵੀ ਕਹਾਣੀਆਂ ਉਹ ਪਾ ਰਹੇ ਹੋ। ਉਸ ਟਾਈਮ ਤੇ ਕੋਈ ਉੱਤੇ ਵੱਡੇ ਵੱਡੇ ਟੈਂਕ ਰੱਖੇ ਹੋਏ ਨੇ ਕਿ ਅਸੀਂ ਟੈਂਕ ਭਰ ਕੇ ਤੇ ਕਰੇ। ਹੁਣ ਕੱਲ ਕਹਿ ਰਿਹਾ ਜੀ ਹਰ ਬੰਦੇ ਨੂੰ ਮੈਂ ਅੰਦਰ ਕਰਨਾ ਜੀ। ਅੰਦਰ ਵਜ਼ੀਰ ਆਜ਼ਮ ਪਾਕਿਸਤਾਨ ਸਾਹਿਬ ਜਿਹੜੇ ਨੇ ਨਾ ਉਹ ਹਰ ਮੁਖਾਲਿਫ ਵੀ ਔਰ ਦੂਸਰੀ ਆਵਾਮ ਵੀ ਉਸ ਨੂੰ ਇੱਕੋ ਅੱਖ 'ਚ ਇੱਕੇ ਮਤਲਬ ਰਵੱਈਏ ਨਾਲ ਬੋਲਣਾ ਚਾਹੀਦਾ ਹੈ। ਉਹ ਤਾਂ ਜਦੋਂ ਵਾਰੀ ਕਿਸੇ ਦੀ ਆਈ ਜਿਹਦੀ ਵੀ ਆਈ ਉਸਨੇ ਅੰਦਰ ਹੋਣਾ ਹੀ ਹੋਣਾ। ਲੇਕਿਨ ਇਹ ਮੂੰਹ ਨਾਲ ਕਹਿਣਾ ਘਟੀਆਪਨ ਕਹਿਣਾ ਮਤਲਬ ਉਛਲ ਤੇ ਕਹਿਣਾ ਇਹ ਕੋਈ ਅੱਛੀ ਗੱਲ ਨਹੀਂ। ਲੋ ਜੀ ਇਹ ਬੜਾ ਸਖਤ ਬਿਆਨ ਜਿਹੜਾ ਵਜ਼ੀਰ ਆਜ਼ਮ ਵੱਲੋਂ ਆਇਆ ਸੀ, ਆਵਾਮ ਨੇ ਉਸ ਬਿਆਨ ਨੂੰ ਇੰਨਾ ਪਸੰਦ ਨਹੀਂ ਕੀਤਾ ਔਰ ਉਹਨਾਂ ਦਾ ਕਹਿਣਾ ਕਿ ਵਜ਼ੀਰ ਆਜ਼ਮ ਜਿਹੜੇ ਨੇ ਉਹ ਵਜ਼ੀਰ ਆਜ਼ਮ ਪਾਕਿਸਤਾਨ ਨੇ, ਸਾਰਿਆਂ ਦੇ ਵਜ਼ੀਰ ਆਜ਼ਮ ਨੇ, ਉਹਨਾਂ ਨੂੰ ਸੌਫਟ ਰਹਿਣਾ ਚਾਹੀਦਾ। ਤੁਸੀਂ ਦੱਸੋ ਭਾਜੀ ਕਿ ਇਹ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਨੈਬ ਨੇ ਫੜਿਆ ਸਹੀ ਫੜਿਆ ਕਿ ਗਲਤ ਫੜਿਆ? ਬਸ मैं कोई और बात करना चाहता हूँ, मेरी अपनी राय है। ਪੰਜਾਬੀ 'ਚ ਗੱਲ ਕਰਨੀ ਸਾਡੇ ਨਾਲ। पंजाबी हैं मैं ये बात करना चाहता हूँ कि ये कोई बात नहीं यार, पंजाबी भी शुरू हो गई, लो फिर शुरू हो गई है बस जिस तरह बोल रहे हो। उर्दू भी समझती दुनिया कोई मसला। अच्छा जी, अच्छा जी, ਇਹ ਦੱਸੋ ਕਿ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਫੜਿਆ ਨੈਬ ਨੇ ਸਹੀ ਫੜਿਆ ਗਲਤ ਫੜਿਆ? ये तो मुकदमा चलेगा तो मैं तो पीएल पार्टी को लाइक करता हूँ, लेकिन मैं जरदारी के भी खिलाफ हूँ। तो जो है दावे कर रहे ना पूरे होने ने, जिस तरह कहते मैं सब फड़ लेना, सब ने फड़िया उन्होंने ਮੈਨੂੰ ਪਤਾ ਉਹਨਾਂ ਕੋ ਮੇਰੇ ਜ਼ਹਿਨ 'ਚ ਆ ਰਿਹਾ ਮੁਸ਼ਰਫ ਉਹਨਾਂ ਨੇ ਫਾੜਿਆ, ਉਹਨਾਂ ਲੀਡਰ ਨੂੰ ਨਹੀਂ ਪਤਾ, ਉਹ ਮੇਰੇ ਤੋਂ ਜ਼ਿਆਦਾ ਜ਼ਹੀਨ ਨੇ। ਆਪਣਾ ਕੀ ਮਤਲਬ ਕਿ ਮੁਸ਼ਰਫ ਨੇ ਫਾੜਿਆ, ਚੌਧਰੀ ਨੇ ਮਿਲਾਏ ਨੇ, ਇਹ ਵੀ ਕਰਪਟ ਨੇ। ਇਹ 5 ਸਾਲ ਨਹੀਂ ਪੂਰੇ ਕਰ ਸਕਦਾ, ਜੇ ਸਭ ਨੂੰ ਫੜੇਗਾ ਸਭ ਨਾਲ ਫੱਟੇ ਪਾਏਗਾ। ਲੋ ਜੀ ਅਗਰ ਸਭ ਨਾਲ ਫੱਟੇ ਪਾਓਗੇ ਤੇ 5 ਸਾਲ ਪੂਰੇ ਨਹੀਂ ਕਰ ਸਕੋਗੇ। ਆਵਾਮ ਦਾ ਇਹ ਕਹਿਣਾ ਹੈ ਤੇ ਸਾਨੂੰ ਤਾਂ ਇਜਾਜ਼ਤ, ਅਗਲੇ ਪ੍ਰੋਗਰਾਮ 'ਚ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ ਕਿਸੇ ਹੋਰ ਟੌਪਿਕ ਦੇ ਨਾਲ। ਉਦੋਂ ਤੱਕ ਰੱਬ ਰੱਖੇ।